ਮੋਦੀ ਸਰਕਾਰ ਤੋਂ। ਵੈਸੇ ਤਾਂ ਤੁਹਾਡੇ ਵਰਗੇ ਲੋਕ ਜਿਹੜੇ ਖਬਰਾਂ ਦੀ ਬਾਬਤ ਸਰਕਾਰਾਂ ਦੇ ਕੰਮਾਂ ਉੱਤੇ, ਪਾਲਿਸੀਆਂ ਉੱਤੇ ਨਜ਼ਰ ਰੱਖਦੇ ਆ, ਉਹ ਕਈ ਚਿਰ ਤੋਂ ਹੀ ਕਿੰਨੇ ਟਾਈਮ ਤੋਂ ਹੀ ਇਹ ਗੱਲਾਂ ਜਤਾ ਰਹੇ ਆ ਕਿ ਲਗਾਤਾਰ ਬਾਂਹ ਮਰੋੜੀ ਜਾ ਰਹੀ ਹੈ, ਲਗਾਤਾਰ ਪੰਜਾਬ ਦੀ ਬਾਂਹ ਮਰੋੜੀ ਜਾ ਰਹੀ ਹੈ। ਪਰ ਵੱਡੀ ਤੇ ਅਹਿਮ ਖਬਰ ਪੰਜਾਬੀਆਂ ਲਈ ਕੰਨ ਕਰਕੇ ਸੁਣਨ ਵਾਲੀ ਹੈ ਕਿ ਪੰਜਾਬ ਦੀਆਂ ਮੰਡੀਆਂ ਤੇ ਪੇਂਡੂ ਸੜਕਾਂ ਮਕਾਉਣ ਦਾ ਮੋਦੀ ਵੱਲੋਂ ਆ ਗਿਆ ਫਰਮਾਨ। ਬਿਲਕੁਲ ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ 'ਚ ਬਹੁਤ ਦੇਰ ਪਹਿਲਾਂ ਵੀ ਇੱਕ ਵਾਰੀ ਚਰਚਾ ਕੀਤੀ ਸੀ ਕਿ ਪੰਜਾਬ ਦੀਆਂ ਮੰਡੀਆਂ ਦਾ ਭੋਗ ਪੈ ਗਿਆ ਜੀ, ਕੀਤੀ ਸੀ, ਪੰਜਾਬ ਦੀਆਂ ਯਾਦ ਹੈ ਮੰਡੀਆਂ ਮੁਕਾ ਦਿੱਤੀਆਂ ਗਈਆਂ। ਤੇ ਜੀ। ਉਸ ਸਮੇਂ ਮੈਨੂੰ ਕਈ ਸਾਥੀਆਂ ਦੇ ਸੁਨੇਹੇ ਵੀ ਆਏ, ਫੋਨ ਵੀ ਆਏ ਕਿ ਬਾਈ ਜੀ ਕਾਹਲੀ ਕਰਦੇ ਹੋ ਤੁਸੀਂ, ਬਾਈ ਇਹ ਜੀ ਕੋਈ ਗੱਲ ਨਹੀਂ ਗੀ, ਉਹ ਤਾਂ ਹਾਂਜੀ। ਰੂਟੀਨ ਕਾਰਵਾਈਆਂ ਹੁੰਦੀਆਂ ਜੀ, ਰੂਟੀਨ ਚਿੱਠੀ ਦਾ ਆਦਾਨ ਪ੍ਰਦਾਨ ਚੱਲਦਾ। ਪਰ ਹੁਣ ਆ ਪੱਕੀ ਮੋਹਰ ਲਾ ਕੇ ਚਿੱਠੀ ਆ ਗਈ ਬਾਈ ਜੀ। ਜੀ ਜੀ। ਮੇਰੇ ਕੋਲ ਪਿਊਸ਼ ਗੋਇਲ ਦੀ ਉਹ ਚਿੱਠੀ ਪਈ ਆ। ਠੀਕ ਹੈ ਜੀ। ਸਾਡੇ ਇੱਕ ਪੱਤਰਕਾਰ ਹੋਰ ਸਾਥੀ ਕੋਲ ਆ ਤੇ ਮੇਰੇ ਕੋਲ, ਉਹ ਸਾਡੇ ਕੋਲ ਚਿੱਠੀ ਪਈ ਆ ਜੀ। ਉਹ ਚਿੱਠੀ ਦਿੱਲੀ ਤੋਂ ਚੱਲੀ ਆ ਤੇ ਮੁੱਖ ਮੰਤਰੀ ਦੇ ਨਾਂ ਤੇ ਆਈ ਆ। ਠੀਕ ਹੈ। ਉਹ ਚਿੱਠੀ ਪਿਊਸ਼ ਗੋਇਲ ਦੇ ਦਸਤਖਤਾਂ ਵਾਲੀ ਆ ਤੇ ਉਹ ਮੁੱਖ ਮੰਤਰੀ ਦੇ ਦਫ਼ਤਰ, ਭਗਵੰਤ ਮਾਨ ਦੇ ਦਫ਼ਤਰ 'ਚ ਰਿਸੀਵ ਹੋ ਗਈ ਆ। ਠੀਕ ਹੈ। ਤੇ ਉਹ ਚਿੱਠੀ ਕਹਿੰਦੀ ਆ ਕਿ ਪੰਜਾਬ ਵਾਲਿਓ ਹੁਣ ਤੁਸੀਂ ਪੇਂਡੂ ਵਿਕਾਸ ਫੰਡ ਭੁੱਲ ਜਾਓ, ਪੰਜਾਬ ਵਾਲਿਓ ਮੰਡੀ ਫੀਸ ਭੁੱਲ ਜਾਓ। ਉਹ ਚਿੱਠੀ 'ਚ ਸਾਫ਼ ਲਿਖਿਆ ਕਿ ਜਿਹੜਾ ਅਸੀਂ 3% ਮੰਡੀ ਫੀਸ ਦਿੰਨੇ ਆ, ਜਿਹੜੀ 3% ਪੇਂਡੂ ਵਿਕਾਸ ਫੰਡ ਲਿਆ ਜਾਂਦਾ, ਉਹਨੂੰ ਬੰਦ ਕਰ ਦਿਓ। ਉੱਕਾ ਪੁੱਕਾ 1% ਲੈ ਲਿਆ ਕਰੋ, ਮਤਲਬ ਕੁੱਲ 2%। 6% ਦੇ ਵਿੱਚੋਂ 4% ਦੀ ਕਟੌਤੀ ਕਰਨ ਦੀ ਤਿਆਰੀ ਆ ਕਿ ਸਿਰਫ 2%। ਤੇ ਹਵਾਲਾ ਕੀ ਦਿੱਤਾ ਉਹਦੇ ਵਿੱਚ? ਹਵਾਲਾ ਇਹ ਦਿੱਤਾ ਕਿ ਜੇਕਰ ਟੈਕਸ ਘੱਟ ਹੋਣਗੇ ਤਾਂ ਪ੍ਰਾਈਵੇਟ ਵਪਾਰੀ ਵੀ ਖਰੀਦ ਸਕੂਗਾ, ਕਿਸਾਨਾਂ ਨੂੰ ਫਾਇਦਾ ਹੋ ਜਾਊਗਾ। ਪ੍ਰਾਈਵੇਟ ਵਪਾਰੀ ਦਾ ਬਹੁਤ ਫਿਕਰ ਹੈ ਕੇਂਦਰ ਸਰਕਾਰ ਨੂੰ। ਉਹ 3 ਖੇਤੀ ਕਾਨੂੰਨਾਂ ਰਾਹੀਂ ਵੀ ਮੰਡੀ ਤੇ ਉਹਨੂੰ ਬਿਠਾਉਣ ਨੂੰ ਫਿਰਦੇ ਸੀ ਕਿ ਮੰਡੀ ਦੇ ਥੜੇ ਤੇ ਅਵਾਨੀਆਂ ਅਡਾਨੀਆਂ ਨੂੰ ਬਿਠਾ ਦਈਏ। ਤੇ ਹੁਣ ਇਹ ਚਿੱਠੀ ਰਾਹੀਂ ਫੇਰ ਉਹੀ ਕੋਸ਼ਿਸ਼ ਆ। ਅਸਲ 'ਚ ਪੂਰਾ ਮਾਮਲਾ ਕੀ ਆ, ਲਓ ਮੈਂ ਦੱਸ ਦਿੰਦਾ ਜੀ। ਕੇਂਦਰ ਕੰਨੀ ਸਾਡਾ ਪੇਂਡੂ ਵਿਕਾਸ ਫੰਡ ਬਕਾਇਆ ਖੜਾ। ਉਹਦੇ ਨਾਲ ਸੰਬੰਧਿਤ ਪਿਛਲੇ ਦਿਨਾਂ 'ਚ ਖਬਰਾਂ ਵੀ ਨਸਰ ਹੋਈਆਂ ਕਿ ਹਾਂ ਜੀ ਪੇਂਡੂ ਵਿਕਾਸ ਫੰਡ ਸਾਡਾ ਬਕਾਇਆ ਪਿਆ ਤੇ ਕੇਂਦਰ ਦੇਣ 'ਚ ਆਣਾਕਾਣੀ ਕਰ ਰਿਹਾ। 2880 ਕਰੋੜ ਰੁਪਈਆ ਅਸੀਂ ਕੇਂਦਰ ਤੋਂ ਲੈਣਾ ਬਾਈ ਜੀ ਪੇਂਡੂ ਵਿਕਾਸ ਫੰਡ ਦਾ ਜੀ। ਤੇ ਉਸ ਦੇ ਸੰਬੰਧ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ 10 ਨਵੰਬਰ ਨੂੰ ਤੇ ਫਿਰ 8 ਦਸੰਬਰ ਨੂੰ ਚਿੱਠੀਆਂ ਲਿਖੀਆਂ ਜੀ ਕਿ ਕੇਂਦਰੀ ਮੰਤਰੀ ਸਾਹਿਬ ਗੋਇਲ ਸਾਹਿਬ, ਪਿਊਸ਼ ਗੋਇਲ ਜੀ, ਸਾਡਾ ਬਕਾਇਆ ਖੜਾ, ਕਿਰਪਾ ਕਰਕੇ ਸਾਨੂੰ ਅਦਾ ਕੀਤਾ ਜਾਵੇ। ਤੇ ਉਹ ਉਡੀਕਦਾ ਰਿਹਾ ਸੀ ਪੰਜਾਬ ਕਿ ਉਹ ਫੰਡ ਦਾ ਚੈੱਕ ਆ ਜਾਵੇ, ਸਾਡੇ ਕੁਛ ਹੱਥ ਸਖਾਲਾ ਹੋ ਜਾਵੇ, ਅਸੀਂ ਖਰਚੇ ਕਰ ਸਕੀਏ, ਅਸੀਂ ਕਰਜ਼ੇ ਦੀਆਂ ਫੰਡਾਂ ਚੋਂ ਕੁਛ ਲਾ ਸਕੀਏ। ਸੋ ਉਮੀਦ ਤਾਂ ਇਹਦੀ ਕਿ ਚੈੱਕ ਆਊਗਾ ਜੀ। ਪਰ ਆ ਗਈ ਚਿੱਠੀ। ਇਹ 2 ਚਿੱਠੀਆਂ ਜਿਹੜੀਆਂ 10 ਨਵੰਬਰ ਔਰ 8 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਊਸ਼ ਗੋਇਲ ਨੂੰ ਇਹ ਪੇਂਡੂ ਵਿਕਾਸ ਫੰਡ ਦੇ ਬਕਾਏ ਲਈ ਲਿਖੀਆਂ ਗਈਆਂ ਜੀ। ਉਹਦੇ ਜਵਾਬ ਦੇ ਵਿੱਚ ਪਿਊਸ਼ ਗੋਇਲ ਚਿੱਠੀ ਲਿਖਦੇ ਨੇ। ਠੀਕ ਹੈ। ਉਹ ਚਿੱਠੀ 5 ਜਨਵਰੀ 2023 ਨੂੰ ਲਿਖੀ ਗਈ ਹੈ ਜੀ। ਉਸ ਚਿੱਠੀ ਦੇ ਉੱਤੇ ਪਿਊਸ਼ ਗੋਇਲ ਦੇ ਦਸਤਖਤਾਂ ਨਾਲ 5/1/2023 ਪਿਆ ਹੋਇਆ ਤੇ ਉਹ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੇ ਵਿੱਚ ਡਾਇਰੀ ਨੰਬਰ 156 ਤੇ 9/1/23 9 ਜਨਵਰੀ ਨੂੰ ਰਿਸੀਵ ਹੈ, ਰਿਕਾਰਡ ਚੜੀ ਹੋਈ ਹੈ। ਠੀਕ ਹੈ ਜੀ ਜੀ। ਤੇ ਸਾਡੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਕਹਿੰਦੇ ਜੀ ਮੇਰੇ ਕੋਲ ਨਹੀਂ ਆਈ ਜੀ ਕਾਪੀ। ਅੱਛਾ। ਤੇ ਮੇਰੇ ਤੋਂ ਲੈ ਲੈਣ ਫਿਰ, ਚੀਮਾ ਸਾਹਿਬ ਨੂੰ ਜੇ ਲੋੜ ਹੈ, ਸਾਡੇ ਕੋਲ ਪਈ ਹੈ। ਜੇ ਅਸੀਂ ਮੁੱਖ ਮੰਤਰੀ ਦਫ਼ਤਰ ਚੋਂ ਸਾਡੇ ਤੱਕ ਆ ਸਕਦੀ ਆ ਤਾਂ ਹਰਪਾਲ ਚੀਮਾ ਜੀ ਕੋਲ ਕਿਉਂ ਨਹੀਂ ਆਉਂਦੀ? ਹਾਂ, ਵਿੱਤ ਮੰਤਰੀ ਕੋਲੇ ਖਬਰਾਂ ਕੋਈ ਚੀਜ਼ਾਂ ਕਿਸੇ ਹੋਰ ਵਾਇਆ ਜਾਂਦੀਆਂ ਹੁਣ ਇਹ ਚਿੱਠੀ ਕਹਿੰਦੀ ਕੀ ਆ ਪ੍ਰਵੀਨ ਜੀ? ਆਪਾਂ ਉਸ ਮੁੱਦੇ ਤੇ ਆਈਏ। ਚਿੱਠੀ ਕਹਿੰਦੀ ਕਿ ਜਿਹੜਾ ਤੁਹਾਡਾ ਬਕਾਇਆ ਖੜਾ ਹੈ 3% ਤੁਸੀਂ ਕਹਿੰਦੇ ਹੋ ਕਿ ਮੰਡੀ ਫੀਸ ਵਾਲਾ, 3% ਤੁਸੀਂ ਕਹਿੰਦੇ ਹੋ ਪੇਂਡੂ ਵਿਕਾਸ ਵਾਲਾ। ਠੀਕ ਹੈ। ਮੰਡੀ ਫੀਸ ਵਾਲਾ ਤਾਂ ਲੈ ਲਓ, ਚੋਂ 2% ਜੀ, ਅਸੀਂ ਨਹੀਂ ਦੇਣਾ 1% ਹੋਰ, 3 ਚੋਂ 2 ਹੀ ਦਵਾਂਗੇ। ਠੀਕ ਹੈ। ਤੇ ਪੇਂਡੂ ਵਿਕਾਸ ਫੰਡ ਵਾਲਾ ਸਮਝ ਲਓ ਭੁੱਲ ਜਾਓ। ਜੇ ਜ਼ਿਆਦੇ ਆ ਉਹ ਚੋਂ 1% ਫਿਲਹਾਲ ਦੇ ਦਾਂਗੇ, ਨਹੀਂ ਉਹ ਵੀ ਨਹੀਂ ਅਸੀਂ, ਉਹ 3%, 3% ਤਾਂ ਭੁੱਲ ਜਾਓ ਕਹਿੰਦੇ। ਅੱਗੇ ਤੋਂ ਕਹਿੰਦੇ ਨਿਯਮ ਬਣਾ ਲਓ ਕਿ ਮੰਡੀ ਫੀਸ ਵੀ ਤੇ ਪੇਂਡੂ ਵਿਕਾਸ ਫੰਡ ਵੀ ਕੁੱਲ 6% ਚੋਂ 2% ਦਵਾਂਗੇ, ਇੱਕ ਉਧਰੋਂ ਇੱਕ ਉਧਰੋਂ। ਆ ਲਓ ਜੀ, ਪੰਜਾਬ ਜਿਹੜਾ ਹੈ ਉਹ 26,000 ਕਰੋੜ ਦਾ ਕਣਕ ਦੀ ਮਤਲਬ ਕਿ ਸਾਲਾਨਾ ਸਾਡਾ ਬਜਟ ਹੈ ਜੀ ਜੀ, ਔਸਤਨ 26,000 ਕਰੋੜ। ਤੇ ਜਿਹੜਾ ਝੋਨੇ ਦਾ ਉਹ 44,000 ਕਰੋੜ ਦੇ ਕਰੀਬ ਹੈ। ਮਤਲਬ ਪੰਜਾਬ ਦੀਆਂ ਅਨਾਜ ਮੰਡੀਆਂ 'ਚ ਹਰ ਸਾਲ ਵਿਕਣ ਵਾਲਾ 26,000 ਕਰੋੜ ਦਾ ਕਣਕ, 26,000 ਕਰੋੜ ਦੀ, ਤੇ 44,000 ਕਰੋੜ ਦਾ ਝੋਨਾ ਜੀ ਜੀ।
ਇਸ ਦੇ ਉੱਤੇ 3% ਦੀ ਮੰਡੀ ਫੀਸ ਲੱਗਦੀ ਹੈ, ਠੀਕ ਹੈ, 3% ਉਹ ਇਹਦੇ ਉੱਤੇ ਇਹ ਪੇਂਡੂ ਵਿਕਾਸ ਫੰਡ ਲੱਗਦਾ। ਸੋ ਹੁਣ ਇਸ ਹਵਾਲੇ ਨਾਲ ਕਿ ਇਹ ਕੇਂਦਰ ਕਹਿੰਦਾ ਜੀ ਸਾਡੇ ਉੱਤੇ ਸਬਸਿਡੀ ਦਾ ਬੋਝ ਵੱਧ ਰਿਹਾ। ਤੁਸੀਂ ਇਹ ਦੇਖੋ ਕਿ ਉਹ ਲੋਕ ਨੇ ਜਿਹੜੇ ਪਹਿਲੇ GST ਦੇ ਨਾਂ ਦੇ ਉੱਤੇ 4% ਜਿਹੜਾ ਅਨਾਜ ਦੇ ਉੱਤੇ ਟੈਕਸ ਲੱਗਦਾ ਸੀ ਉਹ ਖਾ ਗਏ। ਸਾਡੇ ਨਾਲ ਉੱਥੇ ਧੋਖਾ ਹੋ ਚੁੱਕਿਆ ਪਹਿਲਾਂ ਹੀ। ਹੁਣ ਆ ਜਿਹੜਾ ਰਹਿੰਦਾ ਖੁੰਦਾ ਸੀਗਾ ਉਹ ਵੀ ਮੁਕਾਉਣ ਦੀ ਕੋਸ਼ਿਸ਼ ਹੈ। ਸੋ ਹੁਣ ਕਹਿੰਦੇ ਜੀ ਕਿ ਇਹ ਜਿਹੜਾ ਸਿਸਟਮ ਹੈ ਇਹਦੇ ਵਿੱਚੋਂ ਕਹਿੰਦੇ ਸਾਡੇ ਤੇ ਸਬਸਿਡੀ ਦਾ ਬੋਝ ਵੱਧ ਰਿਹਾ, ਤੇ ਕਿਸਾਨਾਂ ਦੀ ਫਸਲ ਖਰੀਦਣ ਦੇ ਵਿੱਚ ਫਿਰ ਨਿੱਜੀ ਵਪਾਰੀ ਜੇਕਰ ਆ ਜਾਊਗਾ ਤਾਂ ਉਹਨੂੰ ਸਹਾਈ ਹੋ ਜਾਊਗਾ। ਉਹ ਵੱਧ ਟੈਕਸ ਕਰਕੇ ਨਹੀਂ ਆ ਪਾਉਂਦਾ ਕਿ ਮੰਡੀਆਂ 'ਚ ਟੈਕਸ ਬਹੁਤ ਦੇਣਾ ਪੈਂਦਾ। ਠੀਕ ਹੈ, ਇਸ ਲਈ ਇਹ ਟੈਕਸ ਮੁਕਾ ਕੇ ਤੁਸੀਂ 6% ਨੂੰ 2% ਤੇ ਲਿਆਓਗੇ ਤੇ ਮੰਨ ਲਓਗੇ ਸਾਡੀ ਗੱਲ, ਫਿਰ ਅਸੀਂ ਪ੍ਰਾਈਵੇਟ ਵਪਾਰੀ ਨੂੰ ਤੁਹਾਡੀ ਮੰਡੀਆਂ 'ਚ ਭੇਜ ਦਾਂਗੇ, ਲਓ ਫਿਰ ਚੱਕੋ ਕਰੋ ਮੋਚ। ਤੇ ਅਸੀਂ ਇੰਨੀ ਦੇਰ ਤੇ ਕੀ ਪਿੱਟ ਰਹੇ ਹਾਂ ਜੀ? ਕੇਂਦਰ ਦੀ ਮਨਸ਼ਾ ਹੀ ਇਹੀ ਹੈ ਭਾਈ, ਉਹ ਪੇਂਡੂ ਵਿਕਾਸ ਫੰਡ, ਮੰਡੀ ਫੰਡ ਖਤਮ ਕਰਕੇ ਮੰਡੀਆਂ ਨੂੰ ਪ੍ਰਾਈਵੇਟ ਘਰਾਣਿਆਂ ਨੂੰ ਦੇਣਾ ਚਾਹੁੰਦਾ ਹੈ। ਅੱਜ FCI ਦੇ ਗੋਦਾਮ ਪ੍ਰਾਈਵੇਟ ਵਪਾਰੀਆਂ ਦੇ ਗੋਦਾਮ ਬਣ ਗਏ ਜੀ, ਕਿਰਾਏ ਤੇ ਦਿੱਤੇ ਨੇ। ਉਹ ਭਾਈ ਲੋਕਾਂ ਦੇ ਟੈਕਸਾਂ ਨਾਲ ਬਣੀਆਂ ਐਡੀਆਂ ਇਮਾਰਤਾਂ ਜੀ ਤੁਸੀਂ ਮਤਲਬ ਕਿ ਪ੍ਰਾਈਵੇਟ ਵਪਾਰੀ ਨੂੰ ਬਣਾ ਕੇ ਥੜਾ ਬਣਾ ਕੇ ਵੇਚ ਕੇ ਦੇ ਰਹੇ ਹੋ। ਤੇ ਇਹਦੇ ਪਿੱਛੇ ਮਨਸ਼ਾ ਕੀ ਹੈ? ਬਿਲਕੁਲ ਉਸੇ ਤਰ੍ਹਾਂ ਹੁਣ ਇਹ ਮੰਡੀਆਂ ਵਾਲਾ ਪਹਿਲੂ ਖੜਾ। ਹੁਣ ਇਹਦੇ ਵਿੱਚ ਕੀ ਹੈ ਅੱਗੇ ਦੇਖੋ, ਉਹ ਕਹਿੰਦੇ ਜੀ ਇਹ ਜਿਹੜੀਆਂ ਚਿੱਠੀਆਂ ਸੀ ਇਹਦੇ ਹਵਾਲੇ ਨਾਲ ਪੀਯੂਸ਼ ਗੋਇਲ ਨੇ ਜਵਾਬੀ ਚਿੱਠੀ ਲਿਖੀ। ਠੀਕ ਹੈ, ਤੇ ਜਵਾਬੀ ਚਿੱਠੀ ਦੇ ਹਵਾਲੇ ਨਾਲ ਉਹਨੇ ਕਿਹਾ ਕਿ ਭਾਈ ਸਾਡੇ ਕੋਲ ਜਿਹੜਾ 2021-22 ਵਾਲਾ ਤੇ 2022-23 ਵਾਲਾ ਤੁਹਾਡਾ ਬਕਾਇਆ ਖੜਾ ਹੈ, ਜਿਹਦੇ ਵਿੱਚੋਂ ਮਤਲਬ ਕਿ ਜਿਹੜਾ ਮਤਲਬ ਕਿ 2021-22 ਵਾਲੇ ਝੋਨੇ ਦੇ ਪੈਸੇ ਖੜੇ ਨੇ ਪ੍ਰਵੀਨ ਜੀ, ਔਰ 22-23 ਵਾਲੇ ਕਣਕ ਤੇ ਝੋਨੇ ਦੋਵਾਂ ਦੇ ਖੜੇ ਨੇ। ਠੀਕ ਹੈ, ਸੋ ਮਿਲਾ ਕੇ ਕਰੀਬ ਸਾਡਾ 2880 ਕਰੋੜ ਰੁਪਏ RDF ਬਣਦਾ, ਰੂਰਲ ਡਿਵੈਲਪਮੈਂਟ ਫੰਡ ਹੈ ਜਿਹੜਾ ਪੇਂਡੂ ਵਿਕਾਸ ਫੰਡ ਹੈ ਸਾਡਾ, ਉਹ 2880 ਕਰੋੜ ਰੁਪਏ ਦਾ ਬਕਾਇਆ ਖੜਾ। ਇਹ ਰਾਸ਼ੀ ਰੋਕ ਲਈ ਗਈ ਹੈ ਤੇ ਰੋਕੀ ਹੋਈ ਰਾਸ਼ੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਿੱਠੀਆਂ ਲਿਖ ਕੇ ਮੰਗੀ ਤਾਂ ਉਹਦੇ ਜਵਾਬ 'ਚ ਉਹਨਾਂ ਨੇ ਚਿੱਠੀ ਦੇ ਵਿੱਚ ਭੇਜਤਾ ਕਿ 3% ਜਿਹੜੀ ਮੰਡੀ ਫੀਸ ਵਾਲਾ ਤੁਹਾਡਾ ਬਕਾਇਆ ਖੜਾ ਹੈ ਉਹ 'ਚੋਂ ਅਸੀਂ 2% ਦੇ ਸਕਦੇ ਹਾਂ। ਠੀਕ ਹੈ, ਇਹ ਤੋਂ ਵੱਧ ਨਹੀਂ ਦੇ ਸਕਦੇ। ਜਦ ਕਿ 1% ਦਾ ਮਾਮਲਾ ਕਹਿੰਦੇ ਜੇ ਵਿਚਾਰਦੀ ਨਾ ਵਿਚਾਰਾਂਗੇ 2% ਲੈ ਲਓ। ਤੇ ਜਿੱਥੋਂ ਤੱਕ RDF ਦਾ ਮਾਮਲਾ 3% ਦੇਣ ਸੰਬੰਧੀ ਕਹਿੰਦੇ ਕਿ ਕੋਈ ਵਿਚਾਰ ਵਟਾਂਦਰਾ ਨਹੀਂ ਹੈ ਸਾਡੇ ਜੀ, ਅਜੇ ਅਸੀਂ ਵੀ ਵਿਚਾਰਿਆ ਨਹੀਂਗਾ, ਉਹ ਦੇਣਾ ਨਹੀਂ ਇਹਦਾ ਮਤਲਬ ਜੀ। ਸੋ ਇੱਕ ਤਰ੍ਹਾਂ ਨਾਲ ਪੇਂਡੂ ਵਿਕਾਸ ਫੰਡ ਖਤਮ, ਠੀਕ ਹੈ, ਮੰਡੀ ਫੀਸ ਖਤਮ, ਮਤਲਬ ਮੰਡੀਆਂ ਖਤਮ, ਪਿੰਡਾਂ ਦੀਆਂ ਸੜਕਾਂ ਖਤਮ, ਪਿੰਡਾਂ ਦਾ ਵਿਕਾਸ ਖਤਮ ਜੀ। ਤੇ ਫਿਰ ਪਿੰਡਾਂ ਨੂੰ ਸ਼ਹਿਰਾਂ ਤੋਂ ਤੋੜਨ ਦੀ ਕਵਾਇਦ ਹੈ। ਇਹ ਉਹੀ ਤਰੀਕਾ ਹੈ ਕਿ ਕੇਂਦਰ ਕਹਿੰਦਾ ਕਿ ਜਾਂ ਤਾਂ ਪਿੰਡਾਂ ਦੀ ਸ਼ਾਮ ਲਾਟਾਂ ਸਾਡੇ ਕਬਜ਼ੇ 'ਚ ਦੇ ਦਿਓ, ਠੀਕ ਹੈ, ਫਿਰ ਅਸੀਂ ਉੱਥੇ ਸਿੱਧੀਆਂ ਰੇਲਾਂ ਪਹੁੰਚਾ ਲਈਏ, ਉੱਥੋਂ ਹੀ ਮਾਲ ਚਕਾ ਲਈਏ, ਅਵਾਨੀ ਅਡਾਨੀਆਂ ਦਾ ਖਰੀਦਿਆ ਹੋਇਆ, ਉੱਥੋਂ ਹੀ ਢੋਆ ਢਵਾਈ ਕਰਾ ਲਈਏ, ਉਹਨਾਂ ਲਈ ਆਸਾਨ ਹੋ ਜਾਵੇ ਜੀ। ਫਿਰ ਤਾਂ ਅਸੀਂ ਪਿੰਡਾਂ ਨੂੰ ਤੁਹਾਡੀ ਕਲੋਨੀਆਂ 'ਚ ਬਦਲਣ ਲਈ ਤਿਆਰ ਹਾਂ। ਜੇ ਤੁਸੀਂ ਸਾਡੀ ਸ਼ਰਤਾਂ ਤੇ ਨਹੀਂ ਆਉਂਦੇ, ਤੁਸੀਂ ਸ਼ਾਮ ਲਾਟਾਂ ਸਾਨੂੰ ਨਹੀਂ ਸੌਂਪਦੇ, ਸਾਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ, ਫਿਰ ਅਸੀਂ ਤੁਹਾਡੀਆਂ ਮੰਡੀਆਂ 'ਚੋਂ ਅਨਾਜ ਨਹੀਂ ਚੱਕਾਂਗੇ, ਫਿਰ ਸਰਕਾਰੀ ਖਰੀਦ ਬੰਦ ਕਰਾਂਗੇ। ਇਹ ਧਮਕੀ ਹੈ, ਚਿੱਠੀ ਨਹੀਂ ਹੈ। ਇਹ ਪੰਜਾਬ ਨੂੰ ਧਮਕੀ ਹੈ ਕਿ ਲਓ ਤੁਸੀਂ ਮੰਗਦੇ ਸੀ MSP ਸਾਰੀਆਂ ਫਸਲਾਂ ਤੇ, ਅਸੀਂ 2 ਵੀ ਨਹੀਂ ਚੱਕਾਂਗੇ ਜੀ। ਇਹ ਧਮਕੀ ਹੈ ਕਿ ਅਸੀਂ ਨਹੀਂ ਦਿੰਦੇ ਤੁਹਾਡਾ ਪੁਰਾਣਾ ਬਕਾਇਆ। ਤੇ ਪੰਜਾਬ ਇੱਥੋਂ GST ਦਾ ਟੈਕਸ ਇਕੱਠਾ ਕਰਕੇ ਕੇਂਦਰ ਨੂੰ ਭੇਜਦਾ ਤੇ ਆਪਣੇ ਹਿੱਸੇ ਲਈ ਫਿਰ ਮਿੰਨਤਾਂ ਕਰਦਾ। ਤੇ ਆਹ ਅਨਾਜ ਖਰੀਦ ਲਿਆ, ਚੱਕ ਕੇ ਸਕੀਮ ਦੇ ਲਈ ਐਲਾਨ ਤਾਂ ਕਿ ਅਸੀਂ ਗਰੀਬਾਂ ਨੂੰ ਵੰਡ ਕੇ ਵੋਟਾਂ ਪੱਕੀਆਂ ਕਰਨੀਆਂ, ਤੇ ਪਰ ਪੰਜਾਬ ਦਾ ਬਣਦਾ ਉਹਦਾ ਟੈਕਸ ਵਾਲਾ ਹਿੱਸਾ, ਚਾਹੇ ਉਹ ਰੂਰਲ ਡਿਵੈਲਪਮੈਂਟ ਵਾਲਾ ਚਾਹੇ ਮੰਡੀ ਫੀਸ ਵਾਲਾ, ਉਹ ਦੇਣ ਦੇ ਵਿੱਚ ਫਿਰ ਉਹਨਾਂ ਹੁੰਦੇ ਨੇ। ਤੇ ਅੱਗੇ ਲਈ ਇਹ ਚਿੱਠੀ ਕਹਿੰਦੀ ਹੈ ਕਿ ਇਹ ਚਿੱਠੀ ਦੇ ਵਿੱਚ ਸਾਫ਼ ਕਰ ਦਿੱਤਾ ਗਿਆ, ਠੀਕ ਹੈ, ਕਿ ਅਸੀਂ ਜੀ ਹੁਣ ਤੁਹਾਨੂੰ ਮਤਲਬ ਕਿ ਜੇ ਤੁਸੀਂ ਕਹੋ ਕਿ ਅਸੀਂ 3% ਦੇ ਸਕਦੇ ਹਾਂ, ਚਾਹੇ ਉਹ ਮੰਡੀ ਫੀਸ ਹੈ ਚਾਹੇ ਉਹ ਪੇਂਡੂ ਵਿਕਾਸ ਫੰਡ ਹੈ, ਮੰਡੀ ਫੀਸ 3 ਚੋਂ 1 ਦੇ ਸਕਦੇ ਹਾਂ, ਪੇਂਡੂ ਵਿਕਾਸ ਫੰਡ ਹੈ 3 ਚੋਂ 1 ਲੈ ਲਓ, ਕੁੱਲ ਏਦਾਂ ਕਰ ਲਓ 2%, ਨਹੀਂ ਫਿਰ ਪੇਂਡੂ ਵਿਕਾਸ ਫੰਡ ਭੁੱਲ ਜਾਓ, ਮੰਡੀ ਫੀਸ ਚੋਂ ਅਸੀਂ 2% ਦੇ ਦਿਆ ਕਰਾਂਗੇ, ਜਿਵੇਂ ਹੁਣ ਅਸੀਂ ਕਹਿ ਰਹੇ ਹਾਂ ਕਿ 2% ਲੈ ਲਓ ਜੀ, ਮਨਜ਼ੂਰੀ ਦੇਤੀ ਹੈ। ਸੋ ਕੁੱਲ 2% ਦੇਣ ਲਈ ਤਿਆਰ ਆ। ਮਤਲਬ ਸਾਲ ਦਾ 3600 ਕਰੋੜ ਰੁਪਈਆ ਜਿਹੜਾ ਬਣਦਾ ਹੈ, ਹਾਂਜੀ, ਉਹ ਚੋਂ 1200 ਕਰੋੜ ਰੁਪਈਆ ਦਿਆ ਕਰਨਗੇ, ਠੀਕ ਹੈ, ਤੇ ਭੁੱਲ ਜਾਓ ਬਾਕੀ। ਸੋ ਆ ਜਿਹੜੀ ਖੇਡ ਹੈ ਮਤਲਬ 2 ਹਿੱਸੇ ਖਾਣ ਦੀ, ਇਹਦੇ ਪਿੱਛੋਂ ਸਾਫ਼ ਹੈ ਕਿ ਕੇਂਦਰ ਦੀ ਮਨਸ਼ਾ ਨਹੀਂ ਹੈ। ਲਗਭਗ 3600 ਕਰੋੜ ਰੁਪਈਏ ਦੀ ਆਮਦਨੀ ਹੁੰਦੀ ਹੈ ਸਾਲਾਨਾ, ਜਿਹਦੇ ਵਿੱਚੋਂ ਇਹਦੇ ਵਿੱਚੋਂ ਜੇ ਤੁਸੀਂ ਢੋਆ ਢਵਾਈ ਵੀ ਕੱਢ ਦੋ, ਮਜ਼ਦੂਰੀ ਵੀ ਕੱਢ ਦੋ, ਬਾਰਦਾਨਾ ਵੀ ਕੱਢ ਦੋ,
ਉਹ ਸਾਰਾ ਕੱਢ ਕੇ ਪੰਜਾਬ ਨੂੰ 3600 ਕਰੋੜ ਦੀ ਸਾਲਾਨਾ ਆਮਦਨ ਹੈ। ਜੀ। ਇਸ ਆਮਦਨ ਦੇ ਵਿੱਚੋਂ ਮਤਲਬ 1968 ਦੇ ਕਰੀਬ ਮੰਡੀਆਂ ਨੇ ਸਾਡੀਆਂ, 1900 ਦੇ ਕਰੀਬ ਕੁੱਲ ਮੰਡੀਆਂ ਨੇ। ਆਰਜੀ ਮੰਡੀਆਂ ਵੀ ਸਾਨੂੰ ਬਣਾਉਣੀਆਂ ਪੈਂਦੀਆਂ ਨੇ, ਉਹ ਮੰਡੀਆਂ ਨੇ। ਤੇ ਫਿਰ 64,878 ਕਿਲੋਮੀਟਰ ਸਾਡੀ ਸੜਕ ਹੈ। ਠੀਕ ਹੈ। ਤੇ ਉਸ ਸੜਕ ਨੂੰ ਫਿਰ ਮਤਲਬ ਕਿ ਉਹ ਸੜਕਾਂ ਭੁੱਲ ਜੋ ਕੇ ਕਦੇ ਦੁਬਾਰਾ ਬਣਨਗੀਆਂ, ਤੇ ਉਹਨਾਂ ਲਈ ਫੰਡ ਜਦੋਂ ਮੁਕਾਤਾ ਗਿਆ। ਸੋ ਇਸ ਨੀਤੀ ਤੇ ਕੰਮ ਚੱਲ ਰਿਹਾ ਪ੍ਰਵੀਨ ਜੀ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੇਂਦਰ ਕਹਿੰਦਾ ਜੀ ਅਸੀਂ ਨਹੀਂ ਸਬਸਿਡੀ ਦਾ ਬੋਝ ਚੱਲ ਸਕਦੇ, ਤੇ ਸੂਬਾ ਕਹਿੰਦਾ ਜੀ ਅਸੀਂ ਕੀ ਕਰੀਏ, ਅਸੀਂ ਤਾਂ ਜੀ ਪਹਿਲਾਂ ਬਿਜਲੀ ਦੇ ਰਹੇ ਹਾਂ ਜੀ। ਮਤਲਬ ਕਿਸਾਨਾਂ ਨੂੰ ਬਣਦੀ ਸਹੂਲਤ ਜਿਹੜੀ ਮਿਲਦੀ ਆ ਪ੍ਰਵੀਨ ਜੀ, ਉਹਨੂੰ ਸਬਸਿਡੀ ਦਾ ਨਾਮ, ਉਹਨੂੰ ਮੁਫਤ ਦਾ ਨਾਮ, ਤੇ ਅਰਬਾਂ ਖਰਬਾਂ ਉਦਯੋਗਪਤੀਆਂ ਦੇ ਜਿਹੜੇ ਮਾਫ ਕੀਤੇ ਜਾਂਦੇ ਨੇ, ਲੀਕ ਮਾਰੀ ਜਾਂਦੀ ਹੈ, ਉਹ ਦੇਸ਼ ਦੇ ਵਿਕਾਸ ਲਈ ਸਹਾਈ ਹੈ। ਹਾਂਜੀ ਬਿਲਕੁਲ ਏਦਾਂ ਹੀ। ਉਹ ਚਾਹੇ ਵਿਦੇਸ਼ਾਂ ਨੂੰ ਭੱਜ ਜਾਣ, ਫਿਰ ਸਾਡੇ ਮੰਤਰੀਆਂ ਨੂੰ ਸੰਸਦ ਚ ਮਿਲ ਕੇ ਵੀ, ਜੱਫੀ ਪਾ ਕੇ ਵੀ। ਉਹ ਇਹ ਜਿਹੜਾ ਨਜ਼ਰੀਆ ਦਿਖਾਉਣ ਦਾ ਲੋਕਾਂ ਨੂੰ, ਇਹ ਹੈ ਕਿ ਲੋਕਾਂ ਦੇ ਮਨਾਂ 'ਚ ਇਹ ਭਰਮ ਪੈਦਾ ਕੀਤਾ ਜਾਂਦਾ, ਤੁਸੀਂ ਭਾਈ ਉਹਦੀ ਫਸਲ ਦਾ ਪੂਰਾ ਮੁੱਲ ਨਹੀਂ ਦਿੰਦੇ, ਤੁਸੀਂ ਕਿਸਾਨਾਂ ਦੀ ਫਸਲ ਦਾ ਮਾਰਕੀਟ ਰੇਟ ਦੇ ਹਿਸਾਬ ਨਾਲ ਰੇਟ ਤੈਅ ਕਰ ਦੋ ਕਿ ਭਾਈ ਸਾਰਾ ਕੁਝ ਆਪ ਕਰ, ਕੋਈ ਸਬਸਿਡੀ ਨਹੀਂ, ਕੋਈ ਕੁਝ ਨਹੀਂ, ਅਸੀਂ ਰੇਟ ਇੰਨਾ ਦਵਾਂਗੇ, ਖਰੀਦੋ ਨਾ ਉਸ ਰੇਟ ਤੇ। ਜੀ। ਤੇ ਆਹ ਸਾਰਾ ਕੁਝ ਦੇ ਕੇ ਵੀ ਕਿਸਾਨ ਦੀ ਆਮਦਨ ਨਹੀਂ। ਤੇ ਸਵਾਲ ਇਹ ਹੈ ਕਿ ਹੁਣ ਤੱਕ ਇਹ ਸਿਸਟਮ ਕਿਉਂ ਨਹੀਂ ਬਣ ਸਕਿਆ ਇੱਕ ਪੱਕੀ ਆਮਦਨ ਵਾਲਾ ਸਰੋਤ। ਜੀ। ਇੱਕ ਕਿਸਾਨ ਕੋਲ 1 ਏਕੜ ਜ਼ਮੀਨ ਹੈ, ਇੱਕ ਕੋਲ ਅੱਧਾ ਏਕੜ ਹੈ, ਇੱਕ ਕੋਲ 2 ਏਕੜ ਹੈ, ਤੇ ਉਹਦੀ ਸਾਲ ਦੀ ਆਮਦਨ ਕਿੰਨੀ ਹੈ? 20,000 ਦੀ ਜੇ ਕਣਕ ਨਿਕਲੀ 1 ਕਿੱਲੇ ਦੇ ਵਿੱਚੋਂ, 6 ਮਹੀਨੇ ਬਾਅਦ ਇੱਕ ਹੋਰ ਫਸਲ ਨਿਕਲੀ, ਤਾਂ ਉਹਦੀ ਸਾਲ ਦੀ ਆਮਦਨ 50,000 ਬਣਦੀ ਹੈ। ਫਿਰ 50,000 ਦੇ ਵਿੱਚੋਂ ਉਹਨੇ ਆਪਣਾ ਖਰਚਾ ਵੀ ਕੀਤਾ ਜਿਹੜਾ ਫਸਲ ਪੈਦਾ ਕਰਨ ਲਈ, ਤੇ ਉਹਦੇ ਘਰ ਵੀ ਚਲਾਉਣਾ। ਜੀ। ਤੇ ਘੱਟੋ ਘੱਟ 5 ਏਕੜ ਤੱਕ ਵਾਲੇ ਕਿਸਾਨਾਂ ਦੀ, ਦੇਸ਼ ਭਰ ਦੇ ਕਿਸਾਨਾਂ ਦੀ ਕੋਈ ਆਮਦਨ ਦਾ ਫਿਕਸ ਪੈਮਾਨਾ ਹੋਵੇ ਕਿ ਭਾਈ ਘੱਟੋ ਘੱਟ ਉਜਰਤ ਆਏ। ਜੇ ਤੁਸੀਂ ਮਜ਼ਦੂਰੀ ਤੈਅ ਕੀਤੀ ਹੈ ਘੱਟੋ ਘੱਟ, ਤਾਂ ਤੁਸੀਂ ਦੇਖੋ ਨਾ ਕਿ ਕਿਸਾਨ ਦੀ ਔਸਤ ਮਜ਼ਦੂਰੀ ਕਿੰਨੀ ਨਿਕਲੀ ਇੱਕ ਦਿਨ ਦੀ। ਬਿਲਕੁਲ। ਤੇ ਜਿੰਨਾ ਉਹਦੀ ਆਮਦਨ ਹੈ, ਜਿੰਨੀ ਉਹ ਖੇਤੀ ਚੋਂ ਕਮਾਉਂਦਾ, 1 ਏਕੜ ਵਾਲਾ, 2 ਏਕੜ ਵਾਲਾ, 3 ਏਕੜ ਵਾਲਾ, ਉਹ ਤੋਂ ਵੱਧ ਜਿੰਨਾ ਬਕਾਇਆ ਰਹਿੰਦਾ ਉਹ ਸਰਕਾਰ ਕਰ ਦੇਵੇ ਪੂਰਾ। ਫਿਰ ਲੈ ਲਵੇ ਆਪਣੀਆਂ ਸਬਸਿਡੀਆਂ ਸਾਰੀਆਂ, ਕੁਝ ਰੱਖੇ ਪਾਸੇ। ਜੀ। ਤੇ ਕਹੇ ਕਿ ਭਾਈ ਸਾਲ ਦੀ 3 ਲੱਖ ਹਰੇਕ ਕਿਸਾਨ ਦੀ ਆਮਦਨ ਹੋਣੀ ਜ਼ਰੂਰੀ ਹੈ, ਤੇ ਉਹਦੀ ਆਮਦਨ ਬਣਦੀ ਹੈ 60,000, ਤਾਂ 2,40,000 ਸਰਕਾਰ ਕਰੇ ਨਾ ਪੂਰਾ, ਲਿਆਵੇ। ਸੋ ਇਸ ਲਈ ਉਲਟਾ ਆਹ ਨੀਤੀਆਂ ਘੜੀਆਂ ਜਾ ਰਹੀਆਂ ਕਿ ਪ੍ਰਾਈਵੇਟ ਘਰਾਣਿਆਂ ਨੂੰ, ਕਾਰਪੋਰੇਟ ਘਰਾਣਿਆਂ ਨੂੰ ਮੰਡੀਆਂ 'ਚ ਬਾੜੋ ਤੇ ਕਬਜ਼ਾ ਦਿਓ। ਆਹ ਚਿੱਠੀ ਦਮ ਭਰਦੀ ਆ ਕਿ ਭਾਈ ਕੇਂਦਰ ਤੋਂ ਪੰਜਾਬ ਦੀਆਂ ਮੰਡੀਆਂ ਨੂੰ ਮੁਕਾਉਣ ਦਾ, ਪੇਂਡੂ ਸੜਕਾਂ ਨੂੰ ਮੁਕਾਉਣ ਦਾ ਫਰਮਾਨ ਆ ਗਿਆ। ਪਿਊਸ਼ ਗੋਇਲ ਦੀ ਚਿੱਠੀ ਮੁੱਖ ਮੰਤਰੀ ਦੇ ਦਫ਼ਤਰ 'ਚ 9 ਜਨਵਰੀ ਦੀ ਰਸੀਵ ਆ, ਤੇ ਹਰਪਾਲ ਚੀਮਾ ਜੀ ਕਹਿੰਦੇ ਆ ਮੇਰੇ ਕੋਲ ਆਈ ਨਹੀਂ, ਤੇ ਮੁੱਖ ਮੰਤਰੀ ਸਾਹਿਬ ਨੇ ਅਜੇ ਤੱਕ ਬੋਲਿਆ ਨਹੀਂ। ਜਿਹੜੇ ਆਪਣੀ ਛੋਟੀ ਛੋਟੀ ਗੱਲ ਸੋਸ਼ਲ ਮੀਡੀਆ ਤੇ ਬੈਠ ਕੇ ਵੀਡੀਓ ਬਣਾ ਕੇ ਪ੍ਰਚਾਰਦੇ ਨੇ, ਆਹ ਚਿੱਠੀ ਦਿਖਾਉਂਦੇ ਕਿ ਭਾਈ ਪੰਜਾਬ ਤਿਆਰ ਰਹੇ ਇੱਕ ਹੋਰ ਜੰਗ ਲਈ, ਪੰਜਾਬ ਇੱਕ ਹੋਰ ਤਿਆਰ ਰਹੇ ਕੇਂਦਰ ਦੇ ਧੱਕੇਸ਼ਾਹੀ ਦੇ ਖਿਲਾਫ ਲੜਨ ਲਈ। ਤੇ ਮੁੱਖ ਮੰਤਰੀ ਸਾਹਿਬ ਇਹਦੀ ਜਵਾਬ ਚਿੱਠੀਆਂ ਰਾਹੀਂ ਦਓਗੇ। ਅੰਦੋਲਨਾਂ 'ਚੋਂ ਜੰਮੀ ਪਾਰਟੀ ਨੂੰ ਚਿੱਠੀਆਂ ਰਾਹੀਂ ਜਿੱਤੂਗੀ। ਬਿਲਕੁਲ ਸਹੀ ਹੈ। ਸੋ ਕਿਉਂ ਨਹੀਂ ਕੁਸਕਦੇ? ਕੀ ਕਾਰਨ ਨੇ? ਕਿਉਂ ਨਹੀਂ ਬੋਲਦੇ? ਇਹ ਸਵਾਲ ਹੋਣਗੇ। ਸੋ ਕੇਂਦਰ ਦੀ ਧੱਕੇਸ਼ਾਹੀ ਤੇ ਪੰਜਾਬ ਸਰਕਾਰ ਦੀ ਚੁੱਪੀ ਕਈ ਸਵਾਲ ਖੜੇ ਕਰ ਰਹੀ ਹੈ ਪ੍ਰਵੀਨ ਜੀ। ਹਾਂਜੀ ਬਿਲਕੁਲ। ਦੇਖੋ ਤੁਸੀਂ ਇਹ ਦੇਖੋ ਨਾ ਕਿ NHAI ਚਲੀ ਜਾਂਦੀ ਹੈ ਕੋਰਟ ਦੇ ਵਿੱਚ, ਕਹਿੰਦੇ ਵੀ ਟੋਲ ਬੰਦ ਹੈ, ਸਾਨੂੰ ਉਗਰਾਹੀ ਨਹੀਂ ਆਉਂਦੀ ਟੋਲਾਂ ਦੀ, ਜਾਂ ਕੰਪਨੀਆਂ ਨੂੰ ਘਾਟਾ ਪੈ ਰਿਹਾ। ਉਹਨੂੰ ਫਿਕਰ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ। ਭਾਰਤ ਦੇ ਖੇਤੀ ਮਹਿਕਮੇ ਨੂੰ ਕੋਈ ਫਿਕਰ ਨਹੀਂ ਕਿਸਾਨ ਦਾ। ਜੀ।